25 ਨਵੰਬਰ सन 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਦੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਸੋ ਅੱਜ ਦੀ ਸੈਗਮੈਂਟ ਵਿੱਚ ਵੀ ਬਹੁਤ ਸਾਰੀਆਂ ਅਹਿਮ ਖਬਰਾਂ ਜਿਹੜੀਆਂ ਧਿਆਨ ਮੰਗਦੀਆਂ ਨੇ। ਕੈਨੇਡਾ ਦੇ ਵਿੱਚ ਖਬਰਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਜਿਹੜੀਆਂ ਮੁੱਖ ਖਬਰਾਂ ਨੇ ਉਹਨਾਂ ਵਿੱਚ ਇੱਕ ਤਾਂ ਹੈ ਕਿ ਕੈਨੇਡਾ ਸਰਕਾਰ ਨੇ ਫਲਸਤੀਨ ਦੇ ਹੱਕ ਵਿੱਚ ਸਟੈਂਡ ਲੈ ਲਿਆ। ਸੰਯੁਕਤ ਰਾਸ਼ਟਰ ਵਿੱਚ ਮਤਾ ਲਿਆਂਦਾ ਗਿਆ ਸੀ ਫਲਸਤੀਨ ਦੇ ਹੱਕ ਵਿੱਚ, ਉਸ ਦੇ ਹੱਕ ਵਿੱਚ ਕੈਨੇਡਾ ਸਰਕਾਰ ਖੜ੍ਹ ਗਈ ਹੈ। ਸੋ ਇੱਕ ਬਹੁਤ ਵੱਡੀ ਖਬਰ ਹੈ ਜਿਹੜੀ ਧਿਆਨ ਮੰਗਦੀ ਹੈ। ਇਸ ਤੋਂ ਇਲਾਵਾ ਚੀਨ ਉੱਪਰ ਦੋਸ਼ ਲੱਗ ਰਹੇ ਨੇ ਕਿ ਚੀਨ ਵੱਲੋਂ ਕੈਨੇਡਾ ਦੇ ਵਿੱਚ, ਅਮਰੀਕਾ ਵਿੱਚ ਜਿਹੜੇ ਉਈਗੁਰ ਮੁਸਲਿਮ ਭਾਈਚਾਰੇ ਦੇ ਕਾਰਕੁਨ ਨੇ ਉਹਨਾਂ 'ਤੇ ਨਿਗਾਹ ਰੱਖੀ ਜਾ ਰਹੀ ਹੈ। ਇਹ ਉਹ ਲੋਕ ਨੇ ਜਿਹੜੇ ਚੀਨ ਵਿੱਚ ਜ਼ਿਆਦਤੀਆਂ ਦੇ ਖਿਲਾਫ ਬੋਲਦੇ ਆਏ ਨੇ। ਸੋ ਇਹ ਵੀ ਖਬਰ ਬੜੀ ਅਹਿਮ ਹੈ। ਇਸ ਤੋਂ ਇਲਾਵਾ ਜਿਹੜੀ ਵਿਵਾਦਗ੍ਰਸਤ ਕੰਪਨੀ ਹੈ ਟਰਾਂਸ ਮਾਊਂਟੇਨ ਪਾਈਪਲਾਈਨ, ਜਿਸ ਨੂੰ ਲੈ ਕੇ ਵਾਤਾਵਰਣ ਪ੍ਰੇਮੀ ਵੀ ਖਫਾ ਨੇ, ਮੂਲ ਵਾਸੀ ਭਾਈਚਾਰਾ ਵੀ ਨਾਰਾਜ਼ ਹੈ। ਉਸ 'ਤੇ ਦੋਸ਼ ਲੱਗ ਰਹੇ ਨੇ ਕਿ ਉਸ ਵੱਲੋਂ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਦੀ ਜਾਸੂਸੀ ਕੀਤੀ ਜਾ ਰਹੀ ਹੈ। ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਇਹ ਮਾਮਲਾ ਵੀ ਕਾਫੀ ਚਿੰਤਾਜਨਕ ਹੈ। ਇਸ ਤੋਂ ਇਲਾਵਾ ਇੱਕ ਹੋਰ ਦੁਖਦਾਈ ਸਮਾਚਾਰ ਹੈ ਕਿ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਦੀ ਭੇਤਭਰੀਆਂ ਹਾਲਤਾਂ ਵਿੱਚ ਮੌਤ ਹੋਈ ਹੈ। ਸੋ ਇਹ ਵਿਦਿਆਰਥਣ ਪ੍ਰਭਲੀਨ ਮਠਾਰੂ 3 ਵਰ੍ਹੇ ਪਹਿਲਾਂ ਵੈਨਕੂਵਰ ਆਈ ਹੋਈ ਸੀ। ਸੋ ਭੇਤਭਰੀਆਂ ਹਾਲਤਾਂ ਵਿੱਚ ਉਸ ਦੀ ਮੌਤ ਹੋਈ ਹੈ। ਇਸ ਦੇ ਬਾਰੇ ਵੀ ਅੱਗੇ ਚੱਲ ਕੇ ਅਸੀਂ ਗੱਲ ਕਰਾਂਗੇ। ਸੋ ਆਓ ਅੱਜ ਦੀਆਂ ਇਹਨਾਂ ਖਬਰਾਂ ਦੇ ਉੱਤੇ ਚਾਨਣਾ ਪਾਈਏ। ਸੋ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਕੈਨੇਡਾ ਸਰਕਾਰ ਨੇ ਫਲਸਤੀਨ ਦੇ ਹੱਕ ਵਿੱਚ ਸਟੈਂਡ ਲੈ ਲਿਆ। ਹੋਇਆ ਇਸ ਤਰ੍ਹਾਂ ਕਿ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਮਤਾ ਲਿਆਂਦਾ ਗਿਆ ਸੀ ਜਿਹੜਾ ਇਜ਼ਰਾਈਲ ਦੇ ਖਿਲਾਫ ਸੀ, ਔਰ ਇਜ਼ਰਾਈਲ ਵੱਲੋਂ ਜਿਸ ਤਰੀਕੇ ਨਾਲ ਫਲਸਤੀਨੀਆਂ ਦੀ ਧਰਤੀ ਦੇ ਉੱਤੇ ਬਸਤੀਆਂ ਵਸਾਈਆਂ ਜਾ ਰਹੀਆਂ ਉਸ ਦਾ ਵਿਰੋਧ ਕਰਨ ਵਾਲਾ ਇਹ ਮਤਾ ਸੀ। ਸੋ ਬਕਾਇਦਾ ਉੱਤਰੀ ਕੋਰੀਆ ਅਤੇ ਜ਼ਿੰਬਾਬਵੇ ਦੀਆਂ ਸਰਕਾਰਾਂ ਇਸ ਮਤੇ ਦੇ ਹੱਕ ਵਿੱਚ ਸਨ। ਕੈਨੇਡਾ ਨੇ ਵੀ ਇਸ ਮਤੇ ਦੇ ਹੱਕ ਵਿੱਚ ਆਪਣੀ ਵੋਟ ਪਾ ਦਿੱਤੀ ਹੈ। ਅਜੇ ਤੱਕ ਕੈਨੇਡਾ ਅਮਰੀਕਾ ਦੇ ਨਾਲ ਖੜਦਾ ਰਿਹਾ, ਇਜ਼ਰਾਈਲ ਨਾਲ ਖੜਦਾ ਰਿਹਾ, ਪਰ ਕਈ ਵਰ੍ਹਿਆਂ ਤੋਂ ਬਾਅਦ ਪਹਿਲੀ ਵਾਰ ਹੈ ਕਿ ਕੈਨੇਡਾ ਨੇ ਫਲਸਤੀਨ ਦੇ ਹੱਕ ਵਿੱਚ ਸਟੈਂਡ ਲਿਆ। ਜ਼ਾਹਿਰ ਤੌਰ 'ਤੇ ਇਜ਼ਰਾਈਲ ਵਾਲੇ ਬਹੁਤ ਔਖੇ ਨੇ। ਇਜ਼ਰਾਈਲੀ ਪੱਖੀ ਲੌਬੀ ਕਾਫੀ ਪਰੇਸ਼ਾਨ ਹੈ ਔਰ ਉਸਨੇ ਤਿੱਖਾ ਪ੍ਰਤੀਕਰਮ ਕੀਤਾ। ਉਸ ਦਾ ਕਹਿਣਾ ਕਿ ਕੈਨੇਡਾ ਸਰਕਾਰ ਫਲਸਤੀਨੀਆਂ ਦਾ ਪੱਖ ਪੂਰ ਰਹੀ ਹੈ ਔਰ ਇਜ਼ਰਾਈਲ ਵਾਲੇ ਕਾਫੀ ਔਖੇ ਨੇ। ਸੋ ਕੈਨੇਡਾ ਨੇ ਬੜਾ ਵੱਡਾ ਸਟੈਂਡ ਲਿਆ, ਕੋਈ ਛੋਟੀ ਮੋਟੀ ਗੱਲ ਨਹੀਂ। ਇਸ ਨਾਲ ਜਿਹੜੇ ਫਲਸਤੀਨੀ ਹੱਕ ਵਿੱਚ ਜਿਹੜੇ ਮੁਜ਼ਾਹਰੇ ਕਰਦੇ ਆਏ ਨੇ ਹੁਣ ਤੱਕ, ਜਿਹੜੇ ਮਨੁੱਖੀ ਹੱਕਾਂ ਦੇ ਕਾਰਕੁਨ ਨੇ, ਉਹਨਾਂ ਦਾ ਮੰਨਣਾ ਕਿ ਇੱਕ ਚੰਗੇ ਭਵਿੱਖ ਦੀ ਆਸ ਬੱਝੀ ਹੈ। ਸੋ ਟਰੂਡੋ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਦੀ ਕਿ ਉਹਨਾਂ ਦੀ ਸਰਕਾਰ ਨੇ ਸਟੈਂਡ ਲਿਆ। ਦਰਅਸਲ ਇਹਨਾਂ ਦੇ ਹੀ ਜਿਹੜੀ ਲਿਬਰਲ ਪਾਰਟੀ ਹੈ ਉਸ ਦੇ ਇੱਕ ਪ੍ਰਧਾਨ ਮੰਤਰੀ ਹੁੰਦੇ ਸਨ ਪੌਲ ਮਾਰਟਿਨ। ਉਹਨਾਂ ਦੇ ਸਮੇਂ 'ਤੇ ਹੀ ਜਿਹੜਾ ਹੈ ਕੈਨੇਡਾ ਨੇ ਇਜ਼ਰਾਈਲ ਪ੍ਰਤੀ ਆਪਣੀ ਸੁਰ ਨਰਮ ਕਰ ਲਈ ਸੀ। ਸੋ ਉਸ ਦਾ ਝੁਕਾਓ ਇਜ਼ਰਾਈਲ ਵੱਲ ਵਧਣਾ ਸ਼ੁਰੂ ਹੋ ਗਿਆ ਸੀ। ਕਰਦਿਆਂ ਪਿਛਲੀ ਜਿਹੜੀ ਟੋਰੀ ਸਰਕਾਰ ਦੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਵੇਲੇ ਤਾਂ ਬਿਲਕੁਲ ਹੀ ਕੈਨੇਡਾ ਅਤੇ ਇਜ਼ਰਾਈਲ ਦੇ ਹਿੱਤ ਜਿਹੜੇ ਸਨ ਬਿਲਕੁਲ ਸਾਂਝੇ ਹੋ ਚੁੱਕੇ ਸਨ। ਸੋ ਦੋਨੇ ਹੀ ਇੱਕ ਦੂਜੇ ਦੇ ਨਾਲ ਘਿਓ ਖਿਚੜੀ ਹੋ ਗਏ ਸੀ। ਸੋ ਫਲਸਤੀਨੀਆਂ ਦੀ ਜਿਹੜੀ ਲੜਾਈ ਉਸ ਨੂੰ ਪਿੱਠ ਦੇ ਦਿੱਤੀ ਗਈ ਸੀ। ਪਰੰਤੂ ਹੁਣ ਟਰੂਡੋ ਸਰਕਾਰ ਵੱਲੋਂ ਲਿਆ ਗਿਆ ਜਿਹੜਾ ਫੈਸਲਾ ਹੈ ਉਸ ਦੀ ਫਲਸਤੀਨੀਆਂ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ ਔਰ ਮਨੁੱਖੀ ਹੱਕਾਂ ਦੇ ਕਾਰਕੁਨ ਦੁਨੀਆ ਭਰ ਵਿੱਚ ਜਿਹੜੇ ਫਲਸਤੀਨ ਦੇ ਹੱਕ ਵਿੱਚ ਖੜ੍ਹੇ ਨੇ ਉਹਨਾਂ ਨੂੰ ਚੰਗੇ ਭਵਿੱਖ ਦੀ ਆਸ ਬੱਝੀ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ ਕੁਝ ਪੱਤਰਕਾਰ ਨੇ, ਉਹਨਾਂ ਦਾ ਇੱਕ ਜਨ ਸਮੂਹ ਹੈ ਵਾਸ਼ਿੰਗਟਨ ਸਥਿਤ, ਉਹਨਾਂ ਨੇ ਖੋਜ ਭਰਪੂਰ ਰਿਪੋਰਟ ਕੱਢੀ ਹੈ ਜਿਸ ਦੇ ਮੁਤਾਬਕ ਚੀਨ ਦੀ ਸਰਕਾਰ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਉਈਗੁਰ ਮੁਸਲਿਮ ਭਾਈਚਾਰੇ ਦੇ ਕਾਰਕੁਨ ਨੇ ਉਹਨਾਂ 'ਤੇ ਨਿਗਾਹ ਰੱਖਦੀ ਹੈ, ਉਹਨਾਂ ਦੀ ਜਾਸੂਸੀ ਕਰਦੀ ਹੈ। ਚੇਤੇ ਰਹੇ ਚੀਨ ਦੇ ਵਿੱਚ ਉਈਗੁਰ ਮੁਸਲਿਮ ਭਾਈਚਾਰੇ ਨਾਲ ਜ਼ਿਆਦਤੀਆਂ ਲਗਾਤਾਰ ਹੋ ਰਹੀਆਂ ਨੇ ਔਰ ਇਹਨਾਂ ਜ਼ਿਆਦਤੀਆਂ ਵੱਲ ਧਿਆਨ ਦਿਵਾਉਣ ਲਈ ਅਮਰੀਕਾ ਕੈਨੇਡਾ ਭਰ ਵਿੱਚ ਉਈਗੁਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਰੋਸ ਵਿਖਾਵੇ ਵੀ ਕੀਤੇ ਨੇ। ਸੋ ਕੈਨੇਡਾ ਵਿੱਚ ਵੀ ਰੋਸ ਵਿਖਾਵੇ ਹੋਏ ਨੇ। ਸੋ ਇਹਨਾਂ ਲੋਕਾਂ ਦੇ ਉੱਪਰ ਚੀਨ ਦੀ ਸਰਕਾਰ ਨਜ਼ਰ ਰੱਖ ਰਹੀ ਹੈ। ਸੋ ਜੇਕਰ ਇਹ ਵਾਪਸ ਚੀਨ ਜਾਂਦੇ ਨੇ ਤਾਂ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਇਹ ਮਾਮਲਾ ਕਾਫੀ ਚਿੰਤਾਜਨਕ ਹੈ ਔਰ ਕੈਨੇਡਾ ਸਰਕਾਰ ਨੂੰ ਔਰ ਅਮਰੀਕਾ ਸਰਕਾਰ ਨੂੰ ਇਸ 'ਤੇ ਗੌਰ ਕਰਨਾ ਪਵੇਗਾ ਕਿਉਂਕਿ ਇਹ ਇੱਕ ਬਹੁਤਾ ਵਧੀਆ ਰੁਝਾਨ ਨਹੀਂ। ਔਰ ਖ਼ਾਸ ਤੌਰ 'ਤੇ ਚੀਨ ਦੇ ਵਿੱਚ ਜਿਹੜਾ ਲੋਕਤੰਤਰ ਨੂੰ ਚੀਨ ਦੀ ਸਰਕਾਰ ਨਹੀਂ ਮੰਨਦੀ, ਪਰ ਇਹਨਾਂ ਮੁਲਕਾਂ ਵਿੱਚ ਲੋਕਤੰਤਰ ਦੀ ਕਾਫੀ ਕਦਰ ਹੈ। ਸੋ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਥੋਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਈਗੁਰ ਮੁਸਲਿਮ ਭਾਈਚਾਰੇ ਦੇ ਉੱਪਰ ਜਿਸ ਤਰ੍ਹਾਂ ਨਿਗਾਹ ਰੱਖੀ ਜਾ ਰਹੀ ਚੀਨ ਵੱਲੋਂ, ਇਸ ਦਾ ਨੋਟਿਸ ਲਿਆ ਜਾਵੇ, ਇਸ ਦਾ ਵਿਰੋਧ ਕੀਤਾ ਜਾਵੇ। ਇਸ ਤੋਂ ਇਲਾਵਾ ਕੈਨੇਡਾ ਦੀ ਵਿਵਾਦਗ੍ਰਸਤ ਕੰਪਨੀ ਟਰਾਂਸ ਮਾਊਂਟੇਨ ਪਾਈਪਲਾਈਨ ਵੱਲੋਂ ਬਕਾਇਦਾ ਪਾਈਪਲਾਈਨ ਦਾ ਵਿਰੋਧ ਕਰਨ ਵਾਲਿਆਂ ਦੀ ਜਾਸੂਸੀ ਕੀਤੀ ਜਾ ਰਹੀ ਹੈ। ਇਹ ਵੀ ਕੋਈ ਛੋਟੀ ਮੋਟੀ ਗੱਲ ਨਹੀਂ, ਕਾਫੀ ਚਿੰਤਾ ਵਾਲਾ ਮਾਮਲਾ। ਟਰਾਂਸ ਮਾਊਂਟੇਨ ਇੱਕ ਵਿਵਾਦਗ੍ਰਸਤ ਪਾਈਪਲਾਈਨ ਕੰਪਨੀ ਹੈ। ਇਸ ਵੱਲੋਂ ਤੇਲ ਦੇ ਲਈ ਪਾਈਪਲਾਈਨ ਕੱਢਣ ਦੀ ਯੋਜਨਾ ਹੈ ਔਰ ਇਸ ਪਾਈਪਲਾਈਨ ਦਾ ਮੂਲ ਵਾਸੀ ਅਤੇ ਵਾਤਾਵਰਣ ਪ੍ਰੇਮੀ ਲਗਾਤਾਰ ਵਿਰੋਧ ਕਰਦੇ ਆ ਰਹੇ ਨੇ। ਉਹਨਾਂ ਦਾ ਕਹਿਣਾ ਕਿ ਨਾ ਸਿਰਫ ਵਾਤਾਵਰਣ ਦਾ ਨੁਕਸਾਨ ਹੋਵੇਗਾ ਸਗੋਂ ਮੂਲ ਵਾਸੀਆਂ ਦੇ ਜੀਵਨ ਨਿਰਬਾਹ 'ਤੇ ਇਸ ਦਾ ਭੈੜਾ ਅਸਰ ਪਵੇਗਾ। ਬਹੁਤ ਸਾਰੇ ਕਾਰਕੁਨ ਨੇ ਜਿਹੜੇ ਡਟ ਕੇ ਇਸ ਦਾ ਵਿਰੋਧ ਕਰਦੇ ਆ ਰਹੇ ਨੇ ਔਰ ਟਰਾਂਸ ਮਾਊਂਟੇਨ ਪਾਈਪਲਾਈਨ ਕੰਪਨੀ ਨੂੰ ਬਕਾਇਦਾ ਉਸ ਦੀ ਕੈਨੇਡਾ ਸਰਕਾਰ ਪੁੱਛਪਨਾਹੀ ਕਰ ਰਹੀ ਹੈ ਔਰ ਇਹ ਕੰਪਨੀ ਹੁਣ ਪਤਾ ਲੱਗਾ ਕਿ ਉਹਨਾਂ ਲੋਕਾਂ ਦੀ ਜਾਸੂਸੀ ਕਰ ਰਹੀ ਜਿਹੜੇ ਇਸ ਦੇ ਖਿਲਾਫ ਰੋਸ ਵਿਖਾਵੇ ਕਰਦੇ ਨੇ। CBC ਨੇ ਬਕਾਇਦਾ ਇਸ ਦੇ ਸੰਬੰਧ ਵਿੱਚ ਇੱਕ
ਅਹਿਮ ਰਿਪੋਰਟ ਨਸ਼ਰ ਕੀਤੀ ਹੈ। ਉਹਨਾਂ ਨੇ ਅਹਿਮ ਖੁਲਾਸੇ ਕੀਤੇ ਨੇ ਕਿ ਜਿਸ ਵਿੱਚ ਉਹਨਾਂ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਹੜੇ ਇਸ ਦਾ ਵਿਰੋਧ ਕਰਦੇ ਨੇ। ਸੋ ਇੱਕ ਪ੍ਰਾਈਵੇਟ ਕੰਪਨੀ ਸਰਕਾਰ ਦੀ ਪੁਸ਼ ਪਨਾਹੀ ਜਿਸ ਨੂੰ ਮਿਲੀ ਹੋਵੇ ਔਰ ਉਸ ਤਰ੍ਹਾਂ ਜਸੂਸੀਆਂ ਕਰੇ ਕੈਨੇਡਾ ਦੇ ਵਿੱਚ, ਕੈਨੇਡਾ ਸਰਕਾਰ ਦੁਨੀਆ ਭਰ ਵਿੱਚ ਮਨੁੱਖੀ ਹੱਕਾਂ ਦਾ ਝੰਡਾ ਬਰਦਾਰ ਹੋਣ ਦੇ ਦਾਅਵੇ ਕਰਦੀ ਹੈ, ਤਾਂ ਉੱਥੇ ਇਸ ਕਿਸਮ ਦੀ ਗੱਲ ਹੋਵੇ, ਇਹ ਗੱਲ ਸਹਿਣਯੋਗ ਨਹੀਂ, ਇਹ ਵਾਕਈ ਹੀ ਇਤਰਾਜ਼ਯੋਗ ਹੈ। ਇਸ ਦੇ ਉੱਤੇ ਵੀ ਗੌਰ ਕੀਤਾ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ਇਹ ਵੀ ਗੱਲ ਸਾਹਮਣੇ ਆ ਚੁੱਕੀ ਕਿਸ ਤਰੀਕੇ ਨਾਲ ਕੈਨੇਡਾ ਦੀ ਖੁਫੀਆ ਏਜੰਸੀਆਂ ਵਾਲੇ ਵੀ ਇਹਨਾਂ ਲੋਕਾਂ 'ਤੇ ਨਿਗਾਹ ਰੱਖਦੇ ਨੇ ਔਰ ਬਾਕਾਇਦਾ ਇਸ ਕੰਪਨੀ ਦੇ ਨਾਲ ਉਹਨਾਂ ਦੀ ਖਤੋ ਖਤਾਬਤ ਵੀ ਹੁੰਦੀ ਰਹਿੰਦੀ ਹੈ। ਸੋ ਇਸ ਤਰੀਕੇ ਨਾਲ ਲੱਗਦਾ ਕਿ ਪ੍ਰਾਈਵੇਟ ਕੰਪਨੀ ਜਿਹੜੀ ਹੈ ਉਸ ਨੂੰ ਕੈਨੇਡਾ ਸਰਕਾਰ ਨੇ ਆਪਣੀ ਜ਼ਮੀਰ ਵੇਚ ਦਿੱਤੀ ਹੋਈ ਹੈ। ਸੋ ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ। ਇਸ ਤੋਂ ਇਲਾਵਾ ਫੈਡਰਲ ਸਰਕਾਰ ਕਸੂਤੀ ਸਥਿਤੀ ਵਿੱਚ ਫਸੀ ਹੋਈ ਹੈ। ਹੋਇਆ ਇਸ ਤਰ੍ਹਾਂ ਕਿ ਕੈਨੇਡਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਪਿੱਛੇ ਜਿਹੇ ਅਹਿਮ ਫੈਸਲਾ ਦਿੱਤਾ ਸੀ ਕਿ ਜਿਹੜਾ ਚਾਈਲਡ ਵੈਲਫੇਅਰ ਸਿਸਟਮ ਹੈ ਉਸ ਦੇ ਤਹਿਤ ਮੂਲ ਵਾਸੀ ਬੱਚਿਆਂ ਨਾਲ ਵਿਤਕਰਾ ਹੁੰਦਾ, ਮਤਰੇਈ ਮਾਮਲਾ ਸਲੂਕ ਹੁੰਦਾ, ਪੂਰਾ ਮੁਆਵਜ਼ਾ ਉਹਨਾਂ ਨੂੰ ਨਹੀਂ ਮਿਲਦਾ। ਉਹਨਾਂ ਨੇ ਇੱਕ ਮਾਮਲੇ ਦੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਦਿੱਤਾ ਸੀ ਕਿ ਇਹਨਾਂ ਬੱਚਿਆਂ ਨੂੰ $4,000 ਜਿਹੜਾ ਹੈ ਮੁਆਵਜ਼ੇ ਦੇ ਰੂਪ ਵਿੱਚ ਵੰਡਿਆ ਜਾਵੇ। ਕੈਨੇਡਾ ਸਰਕਾਰ ਨੇ ਇਸ ਨੂੰ ਚੁਣੌਤੀ ਦਿੱਤੀ ਅਦਾਲਤ ਵਿੱਚ। ਉਹਨਾਂ ਦਾ ਕਹਿਣਾ ਸੀ ਕਿ ਮੁਆਵਜ਼ੇ ਦੀ ਰਕਮ ਬਹੁਤ ਵੱਡੀ, ਇਸ 'ਤੇ ਮੁੜ ਵਿਚਾਰ ਹੋਵੇ। ਇਸ ਨੂੰ ਲੈ ਕੇ ਟਰੂਡੋ ਸਰਕਾਰ ਦੀ ਆਲੋਚਨਾ ਵੀ ਹੋਈ ਕਿ ਤੁਸੀਂ ਇੱਕ ਪਾਸੇ ਤਾਂ ਮੂਲ ਵਾਸੀਆਂ ਦੇ ਸੰਬੰਧਾਂ ਨੂੰ ਸੁਖਾਵੇਂ ਬਣਾਉਣ ਦੀਆਂ ਗੱਲਾਂ ਕਰਦੇ ਹੋ, ਦੂਜੇ ਪਾਸੇ ਤੁਸੀਂ ਇਸ ਕਿਸਮ ਦੀ ਗੱਲ ਕਰ ਰਹੇ ਹੋ ਜਿਹੜੀ ਬਿਲਕੁਲ ਹੀ ਸਵੈ ਵਿਰੋਧੀ ਹੈ। ਪਰ ਖੈਰ ਸਰਕਾਰ ਅੜੀ ਰਹੀ ਔਰ ਸਰਕਾਰ ਨੇ ਇਸ ਨੂੰ ਚੁਣੌਤੀ ਦਿੱਤੀ ਹੋਈ ਅਦਾਲਤ ਵਿੱਚ ਔਰ ਅਦਾਲਤ ਵਿੱਚ ਅੱਜ ਤੋਂ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੈ। ਵੇਖਦੇ ਹਾਂ ਗੱਲ ਕਿੱਥੇ ਪਹੁੰਚਦੀ ਹੈ। ਔਰ ਇਸੇ ਦੌਰਾਨ ਹੋਇਆ ਇੱਦਾਂ ਕਿ ਸੈਸਕਾਚੁਆਨ ਦੇ ਵਿੱਚ ਮੂਲ ਵਾਸੀਆਂ ਦਾ ਕਬੀਲਾ ਹੈ ਇੱਕ ਮਕਵਾ ਸਾਗੇ ਚੈਨ, ਜਿੱਥੇ ਕਿ ਪਿਛਲੇ 2 ਸਾਲਾਂ ਦੌਰਾਨ 7 ਵਿਅਕਤੀ ਖੁਦਕੁਸ਼ੀਆਂ ਕਰ ਚੁੱਕੇ ਨੇ ਔਰ ਇਸੇ ਸਾਲ ਦੌਰਾਨ ਹਾਲ ਹੀ ਵਿੱਚ 3 ਆਤਮ ਹੱਤਿਆਵਾਂ ਹੋਈਆਂ ਨੇ। ਵੀਰਵਾਰ ਨੂੰ 10 ਸਾਲਾ ਬੱਚੀ ਨੇ ਆਤਮ ਹੱਤਿਆ ਕੀਤੀ ਹੈ। ਹੁਣ ਮੂਲ ਵਾਸੀਆਂ ਦੀ ਆਬਾਦੀ ਕੈਨੇਡਾ ਵਿੱਚ ਸਿਰਫ 4% ਦੀ ਹੈ, ਪਰੰਤੂ ਜਦੋਂ ਆਤਮ ਹੱਤਿਆਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਆਬਾਦੀ ਦੇ ਲਿਹਾਜ਼ ਨਾਲ ਕਿਤੇ ਵੱਧ ਗਿਣਤੀ ਹੁੰਦੀ ਹੈ, ਕਿਉਂਕਿ ਮੂਲ ਵਾਸੀ ਕਬੀਲਿਆਂ ਦੇ ਵਿੱਚ ਗੁਰਬਤ ਵੀ ਹੈ, ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਢਾਂਚਾਗਤ ਹਿੰਸਾ, ਨਸਲਵਾਦ ਦਾ ਮੂਲ ਵਾਸੀ ਭਾਈਚਾਰਾ ਸਾਹਮਣਾ ਕਰਦਾ ਆ ਰਿਹਾ ਜਿਸ ਦੇ ਇਹ ਸਿੱਟੇ ਨੇ। ਸੋ ਇਸ 'ਤੇ ਵੀ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ। ਔਰ ਇਸ ਤੋਂ ਇਲਾਵਾ ਇੱਕ ਜਿਹੜੀ ਹੋਰ ਅਹਿਮ ਖਬਰ ਉਹ ਇਹ ਆ ਕਿ ਜੋਡੀ ਵਿਲਸਨ ਰਿਬੋਲਡ ਜਿਹੜੀ ਹਾਲ ਹੀ ਵਿੱਚ ਵੈਨਕੂਵਰ ਤੋਂ ਆਜ਼ਾਦ MP ਚੁਣੀ ਗਈ, ਉਸਨੇ ਗ੍ਰੀਨ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਨਿਤਰਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ਅਟਕਲ ਬੱਚੂ ਲੱਗ ਰਿਹਾ ਸੀ ਕਿ ਜੋਡੀ ਵਿਲਸਨ ਰਿਬੋਲਡ ਸ਼ਾਇਦ ਗ੍ਰੀਨ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਵਿੱਚ ਨਿਤਰੇ, ਕਿਉਂਕਿ ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਬeth ਮੇ ਪਾਰਟੀ ਦਾ ਲੀਡਰਸ਼ਿਪ ਦਾ ਅਹੁਦਾ ਛੱਡ ਰਹੀ ਹੈ। ਜੋਡੀ ਵਿਲਸਨ ਰਿਬੋਲਡ ਪਿੱਛੇ ਜੇ ਕਾਨੂੰਨ ਮੰਤਰੀ ਸੀ ਔਰ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਮੂਲ ਵਾਸੀ ਔਰਤ ਸੀ। ਯਾਦ ਰਹੇ ਇਹ ਲਿਬਰਲ ਪਾਰਟੀ ਦੀ MP ਹੁੰਦੀ ਸੀ। ਟਰੂਡੋ ਸਾਹਿਬ ਨੂੰ ਬੜੇ ਮਾਣ ਨਾਲ ਲੈ ਕੇ ਆਏ ਸੀ ਔਰ ਬਾਅਦ ਵਿੱਚ ਉਹਨਾਂ ਨੇ ਬੜੇ ਮਾਣ ਨਾਲ ਅਹੁਦਾ ਬਖਸ਼ਿਆ ਸੀ, ਪਰੰਤੂ ਬਾਅਦ ਵਿੱਚ ਟਰੂਡੋ ਦੇ ਤੇ ਜੂਡੀ ਵਿਲਸਨ ਰਿਬੋਲਡ ਦੇ ਬੜੇ ਗੰਭੀਰ ਮਤਭੇਦ ਪੈਦਾ ਹੋ ਗਏ ਸੀ। ਹੋਇਆ ਇਸ ਤਰ੍ਹਾਂ ਸੀ ਕਿ ਇੱਕ SNC ਲਾਵਲਿਨ ਨਾਂ ਦੀ ਇੱਕ ਵਿਵਾਦਗ੍ਰਸਤ ਕੰਪਨੀ ਜਿਸ ਦੇ ਕੰਮਾਂ ਦੀ ਜਾਂਚ ਹੋ ਰਹੀ ਸੀ, ਕੰਪਨੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਸਨ ਔਰ ਜੂਡੀ ਵਿਲਸਨ ਰਿਬੋਲਡ 'ਤੇ ਕਥਿਤ ਤੌਰ 'ਤੇ ਟਰੂਡੋ ਵੱਲੋਂ ਦਬਾਅ ਪਾਇਆ ਗਿਆ ਸੀ ਕਿ ਇਸ ਜਾਂਚ ਨੂੰ ਰੋਕਤਾ ਜਾਵੇ। ਜੂਡੀ ਵਿਲਸਨ ਰਿਬੋਲਡ ਨੇ ਇਸ ਦਾ ਵਿਰੋਧ ਕੀਤਾ, ਜਿਸ ਦੇ ਚਲਦਿਆਂ ਉਸ ਨੂੰ ਮੰਤਰੀ ਮੰਡਲ ਤੋਂ ਨਿਕਲਣਾ ਪਿਆ ਔਰ ਬਾਅਦ ਵਿੱਚ ਉਸ ਨੂੰ ਪਾਰਟੀ ਕਾਕਸ 'ਚੋਂ ਵੀ ਕੱਢ ਦਿੱਤਾ ਗਿਆ। ਅਖੀਰ ਉਸਨੇ ਪਿੱਛੇ ਜੇ 21 ਅਕਤੂਬਰ ਨੂੰ ਆਜ਼ਾਦ ਤੌਰ 'ਤੇ ਫੈਡਰਲ ਚੋਣ ਲੜੀ ਔਰ ਆਜ਼ਾਦ MP ਚੁਣ ਲਈ ਗਈ। ਉਸ ਸਮੇਂ ਗ੍ਰੀਨ ਪਾਰਟੀ ਨੇਤਾ ਐਲਿਜ਼ਬeth ਮੇ ਉਸ ਦੇ ਬਾਕਾਇਦਾ ਚੋਣ ਮੁਹਿੰਮ ਵਿੱਚ ਵੀ ਸ਼ਾਮਲ ਹੋਈ ਸੀ। ਸੋ ਉਸ ਸਮੇਂ ਤੋਂ ਕਿਆਸਾਂ ਲੱਗ ਰਹੀਆਂ ਸਨ ਕਿ ਕਿਸੇ ਨਾ ਕਿਸੇ ਵੇਲੇ ਜੂਡੀ ਵਿਲਸਨ ਰਿਬੋਲਡ ਗ੍ਰੀਨ ਪਾਰਟੀ ਵਿੱਚ ਸ਼ਾਮਲ ਹੋਵੇਗੀ, ਪਰੰਤੂ ਉਸਨੇ ਹੁਣ ਸਾਫ਼ ਇਨਕਾਰ ਕਰ ਦਿੱਤਾ ਕਿ ਉਸਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਹੁਣ ਇੱਕ ਹੋਰ ਖਬਰ ਵੱਲ ਤੁਹਾਡਾ ਮੈਂ ਧਿਆਨ ਦਿਵਾਉਣਾ ਚਾਹੂੰਗਾ, ਉਹ ਇਹ ਹੈ ਕਿ ਜਿਹੜਾ ਸਮਲਿੰਗੀ ਭਾਈਚਾਰਾ ਹੈ ਉਸ ਨਾਲ ਕਾਫੀ ਲੰਮੇ ਸਮੇਂ ਤੱਕ ਪੁਲਿਸ ਫੋਰਸ ਦੇ ਵਿੱਚ ਫੌਜ ਵਿੱਚ ਜ਼ਿਆਦਤੀਆਂ ਹੁੰਦੀਆਂ ਰਹੀਆਂ, ਮਤਰੇਈ ਮਾਮਲਾ ਸਲੂਕ ਕੀਤਾ ਜਾਂਦਾ ਰਿਹਾ, ਵਿਤਕਰਾ ਹੁੰਦਾ ਰਿਹਾ। ਬਾਕਾਇਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਭਾਈਚਾਰੇ ਤੋਂ ਮਾਫੀ ਮੰਗ ਚੁੱਕੇ ਨੇ, ਜਿਸ ਦੇ ਮੱਦੇਨਜ਼ਰ ਹੁਣ ਜਿਹੜੇ ਵੀ ਸਮਲਿੰਗੀ ਫੌਜੀ ਨੇ ਉਹਨਾਂ ਨੂੰ ਪਰਸਨਲ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ, ਚਿੱਠੀਆਂ ਰਾਹੀਂ ਉਹਨਾਂ ਤੋਂ ਮਾਫੀ ਮੰਗੀ ਜਾ ਰਹੀ ਹੈ ਸਰਕਾਰ ਵੱਲੋਂ, ਫੌਜ ਵੱਲੋਂ। ਸੋ 400 ਦੇ ਕਰੀਬ ਜਿਹੜੇ ਸਮਲਿੰਗੀ ਫੌਜੀ ਨੇ ਉਹਨਾਂ ਨੂੰ ਚਿੱਠੀਆਂ ਜਾ ਚੁੱਕੀਆਂ ਨੇ ਔਰ 26 ਹੋਰ ਨੇ ਜਿਹਨਾਂ ਨੂੰ ਚਿੱਠੀਆਂ ਜਾ ਰਹੀਆਂ ਨੇ। ਸੋ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੈ। ਹੁਣ ਗੱਲ ਕਰੀਏ ਵੈਨਕੂਵਰ ਵਿੱਚ ਜਿਹੜੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭੇਦ ਭਰੀਆਂ ਹਾਲਤਾਂ ਵਿੱਚ ਮੌਤ ਹੋਈ ਹੈ ਉਸ ਦੇ ਬਾਰੇ। ਹੋਇਆ ਇਸ ਤਰ੍ਹਾਂ ਕਿ ਪ੍ਰਭਲੀਨ ਮਠਾਰੂ 3 ਵਰ੍ਹੇ ਪਹਿਲਾਂ ਕੈਨੇਡਾ ਵਿੱਚ ਪੜ੍ਹਨ ਲਈ ਆਈ ਹੋਈ ਸੀ ਔਰ ਵੈਨਕੂਵਰ ਦੇ ਲੰਗਾਰਾ ਕਾਲਜ ਵਿੱਚ ਪੜ੍ਹਦੀ ਸੀ। ਸ਼ੁੱਕਰਵਾਰ ਨੂੰ ਹੋਇਆ ਇਸ ਤਰ੍ਹਾਂ ਕਿ ਉਸ ਦੀ ਮ੍ਰਿਤਕ ਦੇਹ ਉਸ ਦੇ ਘਰ ਵਿੱਚੋਂ ਲੱਭੀ ਗਈ। ਹੋਇਆ ਹੈ ਕਿ ਉਸ ਦੇ ਘਰ ਵਿੱਚੋਂ 2 ਲਾਸ਼ਾਂ ਬਰਾਮਦ ਹੋਈਆਂ। ਸੋ ਪੁਲਿਸ ਦਾ ਮੰਨਣਾ ਹੈ ਕਿ ਹੱਤਿਆ ਤੇ ਆਤਮ ਹੱਤਿਆ ਦਾ ਮਾਮਲਾ, ਯਾਨੀ ਕਿਸੇ ਵਿਅਕਤੀ ਨੇ ਇੱਕ ਨੂੰ ਕਤਲ ਕਰਨ ਤੋਂ ਬਾਅਦ ਆਤਮ ਹੱਤਿਆ ਕੀਤੀ ਹੈ। ਸੋ ਹੱਤਿਆ ਤੇ ਆਤਮ ਹੱਤਿਆ ਦਾ ਮਾਮਲਾ ਜਾਪਦਾ। ਹੁਣ ਇਹ ਨਹੀਂ ਕਲੀਅਰ ਕਿ ਪ੍ਰਭਲੀਨ ਮਠਾਰੂ ਨੇ ਆਤਮ ਹੱਤਿਆ ਕੀਤੀ ਸੀ ਜਾਂ ਉਸਨੇ
ਉਸਨੂੰ ਕਤਲ ਕੀਤਾ ਗਿਆ, ਇਹ ਅਜੇ ਸਪਸ਼ਟ ਨਹੀਂ ਹੋਇਆ। ਪਰ ਇਹ ਗੱਲ ਕਲੀਅਰ ਹੈ ਕਿ 2 ਲਾਸ਼ਾਂ ਬਰਾਮਦ ਹੋਈਆਂ ਨੇ, ਜਿਨ੍ਹਾਂ ਵਿੱਚੋਂ ਇੱਕ ਲਾਸ਼ ਪ੍ਰਭਲੀਨ ਮਠਾਰੂ ਦੀ ਹੈ ਔਰ ਉਸਦੇ ਮਾਪਿਆਂ ਨੂੰ ਪੰਜਾਬ ਫੋਨ ਕਰਕੇ ਪੁਲਿਸ ਵੱਲੋਂ ਸੂਚਿਤ ਕਰ ਦਿੱਤਾ ਗਿਆ। ਕਾਫੀ ਦਿਲ ਤੋੜਨ ਵਾਲੀ ਇਹ ਖਬਰ ਹੈ। ਸੋ ਇਹ ਬਹੁਤ ਦੁਖਦਾਈ ਸਮਾਚਾਰ। ਅੰਤਰਰਾਸ਼ਟਰੀ ਵਿਦਿਆਰਥੀ ਕਿਸ ਕਿਸਮ ਦੀ ਮੁਸ਼ਕਿਲਾਂ ਵਿੱਚ ਗੁਜ਼ਰਦੇ ਨੇ, ਕਿਸ ਕਿਸਮ ਦੀ ਉਹਨਾਂ ਦਾ ਇੱਥੇ ਰਹਿਣ ਸਹਿਣ ਹੈ, ਕਿਸ ਤਰ੍ਹਾਂ ਦੇ ਮਾਹੌਲ ਵਿੱਚ ਉਹ ਆਪਣੀ ਵਿੱਦਿਆ ਹਾਸਲ ਕਰ ਰਹੇ ਨੇ, ਕਿਸ ਤਰ੍ਹਾਂ ਦੀ ਉਹਨਾਂ ਦੀ ਕੰਪਨੀ ਹੈ, ਕਿਸ ਤਰ੍ਹਾਂ ਦੇ ਮਾਹੌਲ 'ਚ ਉੱਠਦੇ ਬੈਠਦੇ ਨੇ। ਸੋ ਕਈ ਤਰ੍ਹਾਂ ਦੇ ਸਵਾਲ ਹੁਣ ਖੜੇ ਹੋ ਗਏ ਨੇ, ਪਰ ਇਹ ਕਾਫੀ ਇੱਕ ਚਿੰਤਾ ਵਾਲੀ ਗੱਲ ਆ। ਕੱਲ੍ਹ ਸਰੀ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਇਹ ਹੋਈ ਕਿ ਪਾਕਿਸਤਾਨ ਦੇ ਜਿਹੜੇ ਕੌਂਸਲ ਜਨਰਲ ਨੇ ਡਾਕਟਰ ਮੁਹੰਮਦ ਤਾਰਿਕ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ। ਇੱਕ ਜਿਹੜੀ ਹੈ ਸਮਾਜ ਸੇਵੀ ਸੰਸਥਾ ਸਿੱਖ ਭਾਈਚਾਰੇ ਵੱਲੋਂ ਖੜੀ ਕੀਤੀ ਗਈ। ਉਹਨਾਂ ਨੇ ਬਕਾਇਦਾ ਸਰੀ ਦੇ ਪੰਜਾਬ ਬੈਂਕਟ ਹਾਲ ਵਿੱਚ ਇੱਕ ਵੱਡਾ ਇਕੱਠ ਰੱਖਿਆ। ਲੋਕਾਂ ਦਾ ਠਾਠਾ ਮਾਰਦਾ ਸਮੁੰਦਰ ਉੱਥੇ ਵੇਖਿਆ ਗਿਆ। ਲੋਕ ਬੜੇ ਉਤਸ਼ਾਹ ਵਿੱਚ ਸਨ। ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਬੜੀ ਧੂਮਧਾਮ ਦੇ ਨਾਲ, ਔਰ ਇਸ ਮੌਕੇ 'ਤੇ ਲੋਕਾਂ ਵਿੱਚ ਕਾਫੀ ਉਤਸ਼ਾਹ ਸੀ। ਸੋ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਮੂਲ ਦੇ ਲੋਕ ਨੇ, ਦੋਨਾਂ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਪਹੁੰਚੇ ਹੋਏ ਸੀ। ਮੁਹੰਮਦ ਤਾਰਿਕ ਸਾਹਿਬ ਦਾ ਉਹਨਾਂ ਨੇ ਸਨਮਾਨ ਕੀਤਾ ਅਕਾਲ ਸੇਵਾ ਫਾਊਂਡੇਸ਼ਨ ਨੇ। ਕਾਰਨ ਇਹ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੇ ਜਿਵੇਂ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ, ਉਸ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਕਾਫੀ ਉਤਸ਼ਾਹ ਹੈ। ਸੋ ਆਪਣੇ ਵੱਲੋਂ ਧੰਨਵਾਦ ਕਰਨਾ ਚਾਹੁੰਦੇ ਸੀ ਇਮਰਾਨ ਖਾਨ ਸਾਹਿਬ ਦਾ। ਸੋ ਉਹਨਾਂ ਨੇ ਮੁਹੰਮਦ ਤਾਰਿਕ ਸਾਹਿਬ ਨੂੰ ਸੱਦ ਕੇ ਭਾਈਚਾਰੇ ਵੱਲੋਂ ਉਹਨਾਂ ਦਾ ਸਨਮਾਨ ਕੀਤਾ। ਇਸ ਤੋਂ ਪਹਿਲਾਂ ਸਰੀ ਦੇ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਵੀ ਮੁਹੰਮਦ ਤਾਰਿਕ ਸਾਹਿਬ ਦਾ ਸਨਮਾਨ ਕੀਤਾ ਜਾ ਚੁੱਕਿਆ। ਔਰ ਇਸ ਤੋਂ ਇਲਾਵਾ ਸੈਮੀਨਾਰ ਹੋਇਆ ਜਿਸ ਦੇ ਵਿੱਚ ਹਰਿੰਦਰ ਸਿੰਘ ਟੈਕਸਸ ਜਿਹੜੇ ਅਮਰੀਕਾ ਸਿੱਖ ਬੁੱਧੀਜੀਵੀ ਨੇ ਉਹ ਵੀ ਸ਼ਾਮਲ ਹੋਏ। ਇੱਕ ਹੋਰ ਸਿੱਖ ਚਿੰਤਕ ਸੁਖਦੀਪ ਸਿੰਘ ਬਰਨਾਲਾ ਵੀ ਉੱਥੇ ਸ਼ਾਮਲ ਹੋਏ। ਸੋ ਕਾਫੀ ਵੱਡਾ ਹੁੰਗਾਰਾ ਮਿਲਿਆ, ਲੋਕਾਂ 'ਚ ਕਾਫੀ ਉਤਸ਼ਾਹ ਸੀ। ਇਸ ਤੋਂ ਇਲਾਵਾ ਬਰੈਂਪਟਨ ਦੇ ਵਿੱਚ ਇੱਕ ਸੜਕ ਨੂੰ ਰਸਮੀ ਤੌਰ 'ਤੇ ਗੁਰੂ ਨਾਨਕ ਦੇਵ ਜੀ ਦਾ ਨਾਂ ਦੇ ਦਿੱਤਾ ਗਿਆ। ਬਾਕਾਇਦਾ ਸਟਰੀਟ ਸਾਈਨ ਦਾ ਉਦਘਾਟਨ ਹੋ ਗਿਆ ਜਿਸ 'ਤੇ ਗੁਰੂ ਨਾਨਕ ਦੇਵ ਜੀ ਦਾ ਨਾਂ ਅੰਕਿਤ ਹੈ, ਔਰ ਸਿੱਖ ਭਾਈਚਾਰੇ 'ਚ ਕਾਫੀ ਉਤਸ਼ਾਹ ਹੈ। ਅਖੀਰ ਵਿੱਚ ਇੱਕ ਸਮਾਚਾਰ ਇਹ ਹੈ ਕਿ ਪਿਛਲੇ ਸਾਲ ਪੰਜਾਬੀ ਪੁਲਿਸ ਅਫਸਰ ਸ਼ਿੰਦਰ ਕਿਰਕ ਦੀ ਮੌਤ ਹੋਈ ਸੀ। ਸ਼ਿੰਦਰ ਕਿਰਕ ਕਿਸੇ ਵੇਲੇ ਐਬਟਸਫੋਰਡ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਸਾਰਜੈਂਟ ਹੁੰਦੇ ਸੀ। 2018 ਵਿੱਚ ਯਾਨੀ ਪਿਛਲੇ ਸਾਲ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਉਹ ਚੱਲ ਵਸੇ ਸੀ। ਉਸ ਮਾਮਲੇ ਵਿੱਚ ਹੁਣ ਇੱਕ ਨੌਜਵਾਨ ਨੂੰ ਕੌਨਰੈਡ ਨਿਕੋਲਸ ਨੂੰ ਚਾਰਜ ਕੀਤਾ ਗਿਆ ਔਰ ਉਸ 'ਤੇ ਦੋਸ਼ ਲੱਗ ਰਹੇ ਨੇ ਕਿ ਉਸ ਦੀ ਅਣਗਹਿਲੀ ਕਾਰਨ ਇਹ ਹਾਦਸਾ ਹੋਇਆ ਸੀ। ਸੋ ਸ਼ਿੰਦਰ ਕਿਰਕ ਦੀ ਮੌਤ ਲਈ ਜ਼ਿੰਮੇਵਾਰ ਇਸ ਡਰਾਈਵਰ ਨੂੰ ਹੁਣ ਚਾਰਜ ਕਰ ਲਿਆ ਗਿਆ ਔਰ ਪੁਲਿਸ ਦਾ ਕਹਿਣਾ ਕਿ ਉਸ ਦੀ ਅਣਗਹਿਲੀ ਕਾਰਨ ਇਹ ਹਾਦਸਾ ਹੋਇਆ। ਇਹ ਹਾਦਸਾ ਟਲ ਸਕਦਾ ਸੀ। ਹੁਣ ਵੇਖਦੇ ਹਾਂ ਕਿ ਅਦਾਲਤ ਕੀ ਫੈਸਲਾ ਦਿੰਦੀ ਹੈ, ਪਰ ਡਿਵੈਲਪਮੈਂਟ ਬਹੁਤ ਵੱਡੀ ਹੈ। ਸ਼ਿੰਦਰ ਕਿਰਕ ਦਾ ਕਾਫੀ ਆਦਰ ਮਾਨ ਸੀ ਸਾਡੇ ਭਾਈਚਾਰੇ ਵਿੱਚ। ਸਵਾਲ ਸਨ ਅੱਜ ਦੀਆਂ ਕੁਝ ਅਪਡੇਟਸ। ਕੁਝ ਹੋਰ ਅਪਡੇਟਸ ਲੈ ਕੇ ਕੱਲ੍ਹ ਤੁਹਾਡੀ ਸੇਵਾ 'ਚ ਮੁੜ ਹਾਜ਼ਰ ਹੋਵਾਂਗਾ। ਸੁਣਦੇ ਰਹੋ ਪੰਜਾਬੀ ਰੇਡੀਓ USA।